वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਿੱਥੇ ਇਸ ਵਕਤ ਗੱਲਬਾत कर रहे हैं या ये शो कर रहे हैं तो इस दौरान असीं देख रहे हैं कि पिछले सारे समय दे विच जदों तो कश्मीर दे विचों धारा 370 हटा के भारत सरकार वालों कश्मीर नूं दो हिस्सिਆਂ ਦੇ ਵਿੱਚ ਵੰਡ ਕੇ ਆਪਣੇ ਅਧੀਨ ਜਿਹੜਾ ਹੈ यूनियन ਟੈਰੀਟਰੀ ਬਣਾ ਕੇ ਲਦਾਖ ਨੂੰ ਆਪਣੇ ਅਧੀਨ ਕੀਤਾ ਗਿਆ। ਇਹਦੇ ਤੋਂ ਬਾਅਦ ਜਿਹੜਾ ਘਟਨਾਕ੍ਰਮ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਓਵਰਆਲ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਉੱਭਰਿਆ, ਉਹਦੇ ਵਿੱਚ ਕਾਫੀ ਜਿਹੜੀਆਂ ਚੇਂਜਸ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ। ਭਾਵੇਂ ਉਹ ਸਾਊਥ ਏਸ਼ੀਅਨ ਪੋਲੀਟਿਕਸ ਹੋਵੇ, ਭਾਰਤ ਦੇ ਪਾਕਿਸਤਾਨ ਦੇ ਨਾਲ ਸੰਬੰਧ ਹੋਣ ਜਿਹਦੇ ਵਿੱਚ ਚੀਨ ਵੀ ਇੱਕ ਵੱਡਾ ਫੈਕਟਰ ਹੈ, ਪਰ ਜਦੋਂ ਅਸੀਂ ਕਸ਼ਮੀਰ ਦੇ ਵਿੱਚ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਦੀ ਗੱਲ ਕਰਦੇ ਹਾਂ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਜੋ ਕਸ਼ਮੀਰੀਆਂ ਦਾ ਮੁੱਢਲਾ ਹੱਕ ਹੈ, ਸਵੈ ਨਿਰਣੇ ਦੇ ਹੱਕ ਦੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਪੰਜਾਬ ਜਿਹੜਾ ਹੈ ਇਸ ਸਾਰੇ ਸਮੇਂ ਦੇ ਦੌਰਾਨ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਖਲੋਤਾ ਹੈ। ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਜਦੋਂ ਅਸੀਂ ਸਿੱਖੀ ਫਲਸਫੇ ਦੇ ਨੁਕਤਾ ਨਿਗਾਹ ਤੋਂ ਇਸ ਨੂੰ ਦੇਖਦੇ ਹਾਂ। ਤੇ ਨਾਲ ਹੀ ਇਸ ਸਾਰੇ ਸਮੇਂ ਦੇ ਦੌਰਾਨ ਜਿੱਥੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਸਿੱਖ ਕੌਮ ਵੱਲੋਂ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ, ਉਸੇ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਵੱਲੋਂ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਨੀਂਹ ਪੱਥਰ ਰੱਖੇ ਜਾਣ ਦੀ ਗੱਲ ਹੈ, ਨਵੰਬਰ ਦੇ ਵਿੱਚ ਉਹਦਾ ਵੀ ਉਦਘਾਟਨ ਸਾਡੇ ਸਾਹਮਣੇ ਹੈ। ਤੇ ਇਸੇ ਦੇ ਨਾਲ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਾਂਝ ਸਾਡੇ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ। ਸੋ ਇਸ ਸਾਰੀਆਂ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ, ਸਿੱਖਾਂ ਦਾ ਕਸ਼ਮੀਰੀਆਂ ਦੇ ਨਾਲ ਖਲੋਣਾ ਤੇ ਫਿਰ ਸਿੱਖਾਂ ਦਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਜਿਹੜੇ ਸਮਾਗਮ ਹੋ ਰਹੇ ਨੇ, ਇਹਦੇ ਨਾਲ ਨਾਲ ਓਵਰਆਲ ਜਦੋਂ ਅਸੀਂ ਦੇਖ ਰਹੇ ਹਾਂ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ, ਇਹਦੇ ਤੇ ਅੱਜ ਅਸੀਂ ਵਿਚਾਰ ਚਰਚਾਵਾਂ ਕਰਾਂਗੇ ਕਿ ਇਹ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕੀ ਨਤੀਜੇ ਨਿਕਲ ਸਕਦੇ ਆ, ਜਾਂ ਫਿਰ ਇਹ ਕਹਿ ਲਓ ਕਿ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਇਹਨਾਂ ਦੇ ਫਾਇਦੇ ਤੇ ਨੁਕਸਾਨ ਸਿੱਖ ਐਂਗਲ ਤੋਂ ਕੀ ਨੇ। ਸਾਨੂੰ ਕੀ ਕਰਨ ਦੀ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਜਿੱਥੇ ਸਮਾਗਮ ਇਸ ਵਕਤ ਵੱਡੇ ਪੱਧਰ ਤੇ ਹੋ ਰਹੇ ਆ, ਉਹਨਾਂ ਦੀ ਕਮੈਮੋਰੇਸ਼ਨ ਦੇ ਲਈ ਅਸੀਂ ਜਿੱਥੇ ਯਤਨ ਕਰ ਰਹੇ ਹਾਂ, ਸੋ ਉਹਨਾਂ ਨੂੰ ਯਾਦ ਰੱਖਦਿਆਂ ਜਾਂ ਜਿਹੜੀ ਸ਼ਰਧਾਂਜਲੀ ਹੈ ਉਹ ਕਿਵੇਂ ਦਿੱਤੀ ਜਾ ਸਕਦੀ ਹੈ ਤੇ ਕਿਹੜੇ ਉਹ ਤਰੀਕੇ ਨੇ ਕਿ ਅੱਜ ਅਸੀਂ ਉਹਨਾਂ ਨੂੰ ਯਾਦ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਪੀੜ੍ਹੀ ਤੱਕ ਜਿਹੜੀ ਸਿੱਖ ਫਲਸਫੇ ਦੀ ਗੱਲ ਹੈ ਉਹਨੂੰ ਪਹੁੰਚਾ ਸਕੀਏ। ਸੋ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਕੈਲੀਫੋਰਨੀਆ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਰੇਸ਼ਮ ਸਿੰਘ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਜੀ, ਤੁਹਾਡਾ ਤੇ ਤੁਹਾਡੀ ਟੀਮ ਦਾ, ਤੁਹਾਡੇ ਸਰੋਤਿਆਂ ਦਾ ਸਭ ਨੂੰ ਪਹਿਲਾਂ ਧੰਨਵਾਦ ਕਰਦਾ ਤੇ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸ਼ੁਰੂਆਤ ਕਰੀਏ ਕਸ਼ਮੀਰ ਦੇ ਮੁੱਦੇ ਤੋਂ। ਜਿਵੇਂ ਕਸ਼ਮੀਰ ਦਾ ਮੁੱਦਾ ਅਸੀਂ ਪਿਛਲੇ ਸਾਰੇ ਸਮੇਂ ਦੇ ਵਿੱਚ ਦੇਖਿਆ, ਹਿਊਮਨ ਰਾਈਟਸ ਵਾਇਲੇਸ਼ਨਸ ਦੀਆਂ ਖਬਰਾਂ ਉੱਥੋਂ ਆ ਰਹੀਆਂ ਨੇ। ਇਹਦੇ ਵਿੱਚ ਜਿਹੜਾ ਇੱਕ ਅਹਿਮ ਨੁਕਤਾ ਸਾਡੇ ਸਾਹਮਣੇ ਆਇਆ ਸਿੱਖਾਂ ਦਾ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਖਲੋਣਾ, ਤੇ ਇਹਨੂੰ ਸਿੱਖ ਫਲਸਫੇ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਜਾਂ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਕਿ ਇਹਦੀ ਟ੍ਰੇਨਿੰਗ ਹੀ ਹਿਊਮਨ ਰਾਈਟਸ ਦਾ ਜਦੋਂ ਮੁੱਦਾ ਆਉਂਦਾ ਵੀ ਸਿੱਖਾਂ ਨੇ ਹਮੇਸ਼ਾ ਮਜ਼ਲੂਮ ਦਾ ਸਾਥ ਦਿੱਤਾ ਹੈ ਤੇ ਜਿਹੜੇ ਟਾਇਰੈਂਟ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਸੋ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਇਸ ਵਕਤ? ਹਾਂਜੀ, ਮੈਂ ਇਹ ਸਾਰੀ ਗੱਲ ਇੱਥੋਂ ਸ਼ੁਰੂ ਕਰਾਂਗਾ ਜੀ। ਇੱਕ ਤਾਂ ਸਭ ਤੋਂ ਪਹਿਲਾਂ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਆ ਉਹਨਾਂ ਨੂੰ ਗੁਰੂ ਸਾਹਿਬ ਦੇ ਗੁਰਪੁਰਬ ਦੀ ਵਧਾਈ ਵੀ ਦਿੰਦਾ, ਪਰ ਉਹਦੇ ਨਾਲ ਹੀ ਜਿਹੜਾ ਕਸ਼ਮੀਰ ਦਾ ਦੁੱਖ ਹੈ ਉਹਨੂੰ ਅਸੀਂ ਘੱਟ ਕਰਕੇ ਨਹੀਂ ਦੇਖ ਸਕਦੇ। ਅੱਜ 2 ਮਹੀਨੇ 10 ਦਿਨ ਹੋ ਗਏ ਆ, ਉੱਥੇ ਜੋ ਕੁਛ ਵਾਪਰ ਰਿਹਾ, 80 ਲੱਖ ਲੋਕ ਜਿਹੜੇ ਆ ਉਹ ਜਿਉਂਦੇ ਜਿਹੜੇ ਆ ਉਹ ਬੰਨ੍ਹ ਕੇ ਸੁੱਟੇ ਹੋਏ ਆ। ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਗੁਰੂ ਨਾਨਕ ਸਾਹਿਬ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ, ਤੇ ਜਦੋਂ ਐਮਨਾਬਾਦ ਦੇ ਵਿੱਚ ਬਾਬਰ ਦੀਆਂ ਫੌਜਾਂ ਨੇ ਮਨੁੱਖਤਾ ਦਾ ਕਤਲ ਕੀਤਾ, ਘਾਣ ਕੀਤਾ, ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬਹੁਤ ਸੁੰਦਰ ਸ਼ਬਦ ਹੈ ਉਸ ਵੇਲੇ ਦਾ, ਉਹਦੇ ਚ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਜੀ, ਆਪਣੇ ਦੋਸਤ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕੋ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਇਹ ਮੈਸੇਜ ਹੈ ਗੁਰੂ ਨਾਨਕ ਸਾਹਿਬ ਦਾ ਪੂਰੀ ਮਨੁੱਖਤਾ ਵਾਸਤੇ ਵੀ ਔਰ ਗੁਰੂ ਅਗੇ ਉਸ ਅਕਾਲ ਪੁਰਖ ਅਗੇ ਵਾਸਤੇ ਵੀ। ਭਾਈ ਜੇ
ਤਕੜਾ ਤਕੜੇ ਨੂੰ ਮਾਰੇ ਤਾਂ ਕੋਈ ਗੱਲ ਨਹੀਂ, ਕੋਈ ਇਹਦੇ ਚ ਰੋਸ ਵਾਲੀ ਗੱਲ ਨਹੀਂ ਹੈ। ਜੀ ਪਰ ਜੇ ਇੱਕ ਭੇੜੀਆ ਜਿਹੜਾ ਆ ਉਹ ਗਰੀਬ ਭੇਡਾਂ ਦੇ ਬੱਕਰੀਆਂ ਦੇ ਬੱਗ ਦੇ ਉੱਤੇ ਟੁੱਟ ਪਵੇ ਤਾਂ ਉਹਦਾ ਜਿਹੜਾ ਮਾਲਕ ਹੈ ਉਹਨੂੰ ਜ਼ਰੂਰ ਇਸ ਗੱਲ ਦੇ ਉੱਤੇ ਗੁੱਸਾ ਹੋਣਾ ਚਾਹੀਦਾ ਹੈ। ਪਰ ਕੀ ਅਸੀਂ ਉਸ ਗੁਰੂ ਨਾਨਕ ਸਾਹਿਬ ਦੇ ਮੈਸੇਜ ਨੂੰ ਪੜ੍ਹਿਆ, ਸਮਝਿਆ? ਅੱਜ ਜਿਹੜੇ ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਗੁਰਪੁਰਬ ਮਨਾ ਰਹੇ ਹਾਂ, ਜੀ ਅਸੀਂ ਕਿਹੜੇ ਪਲੈਨਟ ਤੇ ਜੀ ਰਹੇ ਹਾਂ ਕਿ ਅੱਜ ਇੱਕ ਪਾਸੇ ਲਗਭਗ 2.5 ਮਹੀਨੇ ਤੋਂ ਉਹ ਲੋਕ, ਉਹਦੇ ਚ ਇਕੱਲੇ ਮੁਸਲਮਾਨ ਨਹੀਂ ਹੈਗੇ, ਉਹਦੇ ਚ ਹਿੰਦੂ ਵੀ ਆ, ਉਹਦੇ ਚ ਸਿੱਖ ਵੀ ਆ, ਉਹਦੇ ਚ ਈਸਾਈ ਵੀ ਆ, ਉਹਦੇ ਚ ਦਲਿਤ ਵੀ ਆ, ਉਹਦੇ ਸਾਰੇ ਧਰਮਾਂ ਦੇ ਲੋਕ ਜਿਹੜੇ ਉਹਦੇ ਚ ਵਿੱਚ ਉੱਥੇ ਬੱਝੇ ਹੋਏ ਆ। ਪਰ ਬਦਕਿਸਮਤੀ ਇਸ ਗੱਲ ਦੀ ਹੈ ਕਿ ਉਹ ਭੇੜੀਆ ਜਿਹੜਾ ਪੂਰੇ ਬੱਗ ਨੂੰ ਖਾ ਜਾਣਾ ਚਾਹੁੰਦਾ ਹੈ, ਅਸੀਂ ਅੱਜ ਉਹਨੂੰ ਆਪਣੇ ਉਸ ਸਟੇਜ ਦਾ ਮਹਿਮਾਨ ਬਣਾਉਣ ਦੀਆਂ ਗੱਲਾਂ ਕਰ ਰਹੇ ਹਾਂ ਤੇ ਉਹਨੂੰ ਸਿਰ ਤੇ ਬਿਠਾਉਣ ਦੀਆਂ ਗੱਲਾਂ ਕਰ ਰਹੇ ਹਾਂ। ਕਿਹੜਾ ਅਸੀਂ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਉਸ ਗੁਰਪੁਰਬ ਦੇ ਉੱਤੇ ਕਿਹੜਾ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਜੀ। ਅਸੀਂ ਉਹਨਾਂ ਦੇ ਜਿਹੜੇ ਮੈਸੇਜ ਆ ਅਸੀਂ ਉਹਨਾਂ ਨੂੰ ਅੱਗੇ ਤੋਰ ਰਹੇ ਹਾਂ ਜੀ। ਦੂਸਰੀ ਵੱਡੀ ਗੱਲ ਇਹ ਹੈ ਕਿ ਅਜੇ ਤੱਕ ਸਿੱਖਾਂ ਨੂੰ 70 ਸਾਲਾਂ ਦੇ ਵਿੱਚ, ਮੈਂ ਤਾਂ ਇਹ ਕਹਾਂ ਕਿ 550 ਸਾਲਾਂ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਦਾ ਮੈਸੇਜ ਕੀ ਆ। ਜਿਹੜੀ ਸਭ ਤੋਂ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਉਹਨਾਂ ਨੂੰ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਹਿਨਣ ਵਾਸਤੇ ਕਿਹਾ ਜਾਂਦਾ ਹੈ ਤਾਂ ਉਹ ਪੰਡਤ ਦੀ ਬਾਹ ਫੜ ਕੇ ਕਹਿੰਦੇ ਕਿ ਨਹੀਂ, ਮੈਂ ਇਹਦੇ 'ਚ ਵਿਸ਼ਵਾਸ ਨਹੀਂ ਰੱਖਦਾ। ਹਾਂਜੀ ਜੀ। ਤੇ ਅੱਜ ਉਹ ਲੋਕ ਜਿਹੜੇ ਅੱਜ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ, ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋਣ, ਕਿਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਣ, ਉਹ ਪੂਰੇ ਹਿੰਦੁਸਤਾਨੀਆਂ ਨੂੰ, ਪੂਰੇ ਭਾਰਤੀਆਂ ਨੂੰ ਜਨੇਊ ਪਹਿਨਾਉਣ ਤੇ ਲੱਗੇ ਹੋਏ ਆ। ਔਰ ਸਿੱਖ ਜਾਂ ਬਾਕੀ ਜਿਹੜੀਆਂ ਕੌਮਾਂ ਨੇ ਉਹ ਕਿਹੜੀ ਮਦਹੋਸ਼ੀ ਦੀ ਜਿਹੜੀ ਆ ਉਹ ਜ਼ਿੰਦਗੀ ਜੀ ਰਹੇ ਨੇ ਕਿ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ, ਕਿਸੇ ਦਾ ਕੋਈ ਬਿਆਨ ਨਹੀਂ ਆ ਰਿਹਾ ਇਸ ਗੱਲ ਦੇ ਉੱਤੇ ਕਿ ਭਾਈ ਇਹ ਕੀ ਹੋ ਰਿਹਾ। ਮਨੁੱਖਤਾ ਦਾ ਏਡਾ ਵੱਡਾ ਘਾਣ ਹੋ ਰਿਹਾ ਹੈ ਔਰ ਉਹਦੇ ਤੇ ਕੋਈ ਵੀ ਬੰਦਾ ਜਿਹੜਾ ਉਹ ਬੋਲਣ ਨੂੰ ਤਿਆਰ ਨਹੀਂ ਹੈਗਾ। ਹਰੇਕ ਬੰਦੇ ਦੀ ਜ਼ੁਬਾਨ ਤੇ ਇੱਕੋ ਗੱਲ ਘੁੰਮਦੀ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਸਰਬੱਤ ਦਾ ਭਲੇ ਦਾ ਜਿਹੜਾ ਸਿਧਾਂਤ ਹੈ ਉਹਦੇ ਤੇ ਪਹਿਰਾ ਦੇਣਾ ਚਾਹੀਦਾ। ਮੈਂ ਕਹਿੰਦਾ ਜੀ ਇਹ ਬਿਲਕੁਲ ਸਹੀ ਗੱਲ ਹੈ, ਪਰ ਸਰਬੱਤ ਦੇ ਭਲੇ ਦੇ ਵਿੱਚ ਨਹੀਂ ਇਹ ਚੀਜ਼ਾਂ ਆਉਣੀਆਂ। ਜਿਹੜਾ ਅੱਜ ਉੱਥੇ 2.5 ਮਹੀਨੇ ਤੋਂ ਉਹਨਾਂ ਲੋਕਾਂ ਨੂੰ ਕੋਹ ਕੇ ਮਾਰਿਆ ਜਾ ਰਿਹਾ ਹੈ, ਕਿਸੇ ਨੂੰ ਨਹੀਂ ਇਸ ਗੱਲ ਦਾ ਗਿਆਨ ਹੈਗਾ ਕਿ ਅੰਦਰ ਉਹਨਾਂ ਦੀ ਕੀ ਹਾਲਾਤ ਨੇ, ਕੀ ਉਹਨਾਂ ਨੂੰ ਰੋਟੀ ਪਾਣੀ ਖਾਣ ਨੂੰ ਮਿਲਦਾ, ਕੀ ਉਹਨਾਂ ਦਾ ਦਵਾਈ ਦਾ ਜਿਹੜਾ ਦਾਰੂ ਆ ਉਹ ਉਹਨਾਂ ਨੂੰ ਮਿਲਦਾ, ਜਾਂ ਉਹਨਾਂ ਨੂੰ ਹੋਰ ਜ਼ਿੰਦਗੀ ਦੀਆਂ ਨਿੱਤ ਦੀਆਂ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲਦੀਆਂ, ਕਿ ਉਹ ਕਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਆ। ਕਿੰਨੇ ਕੁ ਨੌਜਵਾਨ ਬੱਚੇ ਜਿਹੜੇ ਆ ਉਹਨਾਂ ਦੇ ਚੱਕ ਕੇ ਉੱਥੋਂ ਉਹਨਾਂ ਨੂੰ ਲਿਆ ਕੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ। ਜਿਹੜੇ ਬਾਕੀ ਜੋ ਬੀਬੀਆਂ ਨਾਲ, ਬੱਚੀਆਂ ਨਾਲ ਜੋ ਵਿਹਾਰ ਹੋ ਰਿਹਾ, ਜੋ ਭਾਰਤੀ ਫੌਜ ਉੱਤੇ ਕਰ ਰਹੀ ਹੈ, ਉਹਦਾ ਅੱਜ ਕਿਸੇ ਨੂੰ ਵੀ ਫਿਕਰ ਨਹੀਂ ਹੈ, ਨਾ ਕਿਸੇ ਨੂੰ ਇਸ ਗੱਲ ਦਾ ਗਿਆਨ ਹੈ। ਔਰ ਇਸ ਤਰ੍ਹਾਂ ਦੀ ਜੇਲ੍ਹ ਬਣਾ ਦਿੱਤੀ ਗਈ ਹੈ। ਅਮਰੀਕਾ ਵਰਗੇ ਜਿਹੜੇ ਮੁਲਕ ਹੈ ਉਹਨਾਂ ਦੇ ਹੱਥ ਖੜੇ ਕੀਤੇ ਹੋਏ ਆ। ਪਰ ਬੇਸ਼ਰਮੀ ਦੀ ਗੱਲ ਹੈ ਕਿ ਇਹਦੀਆਂ ਆਪਣੇ ਆਪ ਨੂੰ ਸੁਪਰ ਪਾਵਰਾਂ ਕਹਾਉਣ ਵਾਲੀਆਂ ਜਿਹੜੀਆਂ ਸਰਕਾਰਾਂ ਨੇ ਉਹ ਅੱਜ ਇਸ ਗੱਲ ਤੇ ਦੜ ਵੱਟੀ ਬੈਠੀਆਂ ਨੇ। ਪੈਸਾ ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਹੀ ਸਿਧਾਂਤ ਹੈ ਕਿ ਇਹ ਮਾਇਆ ਜਿਹੜੀ ਹੈ ਇਹ ਸਾਥ ਨਾ ਹੋਈ, ਇਹਨੇ ਕਿਤੇ ਨਹੀਂ ਸਾਥ ਜਾਣਾ। ਤੁਸੀਂ ਜਿਹੜਾ ਮਰਜ਼ੀ ਵਪਾਰ ਕਰ ਲਓ, ਜਿਹਦੇ ਨਾਲ ਮਰਜ਼ੀ ਕਰ ਲਓ, ਪਰ ਜੇ ਤੁਹਾਡੇ ਚੋਂ ਮਨੁੱਖਤਾ ਮਰ ਗਈ ਹੈ ਇਹਦਾ ਮਤਲਬ ਤੁਹਾਡੇ ਕੱਖ ਵੀ ਪੱਲੇ ਨਹੀਂ ਹੈਗਾ। ਅੱਜ ਜਿਹੜੀ ਪੂਰੀ ਦੁਨੀਆ ਦੇ ਉੱਤੇ ਜਿਹੜੀਆਂ ਆਪਣੀਆਂ ਸ਼ਕਤੀਆਂ ਨੇ, ਜਿਹੜੀਆਂ ਪਾਵਰਾਂ ਨੇ, ਜਿਹੜੇ ਸਾਡੇ ਕਹਿੰਦੇ ਨੇ ਸਾਡੇ ਕੋਲ ਨਿਊਕਲੀਅਰ ਬੰਬ ਹੈਗੇ, ਅਸੀਂ ਅੱਧੇ ਘੰਟੇ 'ਚ ਪੂਰਾ ਜਿਹੜੀ ਦੁਨੀਆ ਤਬਾਹ ਕਰ ਸਕਦੇ ਹਾਂ, ਉਹਨਾਂ ਦੇ ਪੱਲੇ ਇਨਸਾਨੀਅਤ ਨਹੀਂ ਰਹਿ ਗਈ, ਉਹ ਮਨੁੱਖਤਾ ਦੀ ਗੱਲ ਹੀ ਨਹੀਂ ਰਹਿ ਗਈ। ਸਿਰਫ ਤੇ ਸਿਰਫ ਰਾਜਨੀਤੀ ਜਿਹੜੀ ਆ, ਕੁਰਸੀ ਜਿਹੜੀ ਆ ਉਹ ਭਾਰੀ ਹੋ ਗਈ ਆ, ਜਾਂ ਜਿਹੜਾ ਬਿਜ਼ਨਸ ਆ ਉਹ ਪੈਸਾ ਉਹ ਸਾਰਾ ਭਾਰੂ ਹੋ ਗਿਆ। ਇਹਦੇ ਨਾਲ ਮੈਂ ਇੱਕ ਗੱਲ ਜਿਹੜੀ ਮੈਂ ਫੋਕਸ ਕਰਾਂਗਾ, ਜਿਹੜਾ ਜੋ ਪੰਜਾਬ ਦੇ ਵਿੱਚ ਹੋ ਰਿਹਾ, ਉੱਥੇ ਜੋ ਕੁਝ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਜੋ ਇਨਸਾਨੀਅਤ ਦੀਆਂ ਜੋ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਉਹ ਸਾਡੇ ਲੀਡਰ ਜਿਹੜੇ ਆ, ਸਿੱਖ ਲੀਡਰ, ਚਾਹੇ ਉਹ ਧਾਰਮਿਕ ਲੀਡਰ ਹੋਣ, ਚਾਹੇ ਉਹ ਪੋਲੀਟੀਕਲ ਲੀਡਰ ਹੋਣ, A ਤੋਂ Z ਤੱਕ ਮੈਂ ਸਾਰਿਆਂ ਨੂੰ ਦੋਸ਼ੀ ਸਮਝਦਾ। ਹਾਂ, ਬਹੁਤ ਸਾਰੇ ਥਾਵਾਂ ਦੇ ਉੱਤੇ ਕੁਝ ਸਿੱਖਾਂ ਨੇ, ਕੁਝ ਲੀਡਰਾਂ ਨੇ ਇਸ ਗੱਲ ਤੇ ਪ੍ਰੋਟੈਸਟ ਕੀਤਾ ਹੈ। ਜਿੰਨਾ ਕਿ ਵੀ ਉੱਥੇ ਉਹਨਾਂ ਦੇ ਵਸ ਵਿੱਚ ਹੈ ਉਹ ਕਰ ਰਹੇ ਆ, ਪਰ ਬੇਸ਼ਰਮੀ ਦੀ ਗੱਲ ਜਿਹੜੀ ਇਹ ਹੈ ਕਿ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ, ਸਿੱਖਾਂ ਦੇ ਠੇਕੇਦਾਰ ਕਹਾਉਣ ਵਾਲੇ ਲੋਕ ਪਾਰਟੀਆਂ, ਚਾਹੇ ਉਹ ਬਾਦਲ ਹੋਵੇ, ਚਾਹੇ ਅਮਰਿੰਦਰ ਹੋਵੇ, ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ, ਉਹਨਾਂ ਨੂੰ ਬਿਲਕੁਲ ਸੱਪ ਸੁੰਘਿਆ ਪਿਆ ਇਸ ਗੱਲ ਦੇ ਉੱਤੇ ਕਿ ਭਾਈ ਅਸੀਂ ਉਹਨਾਂ ਲੋਕਾਂ ਬਾਰੇ ਕੁਝ ਬੋਲੀਏ। ਮੈਂ ਇਹ ਕਹਿੰਦਾ ਕਿ ਅੱਜ ਮੈਂ ਦਾਅਵਾ ਕਰਦਾ ਕਿ ਜਿਹੜੇ ਲੋਕ ਜਦੋਂ ਸਿੱਖਾਂ ਦੇ ਉੱਤੇ ਘੋਰ ਤਸ਼ੱਦਦ ਹੋ ਰਿਹਾ ਸੀ, ਜਦੋਂ ਸਿੱਖਾਂ ਨਾਲ ਘੋਰ ਬੇਇਨਸਾਫੀ ਹੋ ਰਹੀ ਸੀ, ਜਿਹੜੇ ਲੋਕ ਉਦੋਂ ਨਹੀਂ ਬੋਲੇ ਉਹ ਅੱਜ ਨਹੀਂ ਬੋਲਣਗੇ। ਔਰ ਉਹੀ ਜਿਹੜਾ ਵਰਤਾਰਾ ਜਿਹੜਾ 1999 ਚ ਵਰਤਿਆ ਸੀ,
ਉਹ ਲੋਕ ਜਿਹੜੇ ਆਰਐਸਐਸ ਦੇ ਲਿਆ ਕੇ ਸਟੇਜਾਂ ਤੇ ਬਿਠਾਏ ਗਏ ਸੀ, ਉਹ ਲੋਕ ਜਿਹੜੇ ਸਿੱਖਾਂ ਦੇ ਕਾਤਲ ਨੇ, ਜਿਹੜੇ ਗੁਰੂ ਨਾਨਕ ਸਾਹਿਬ ਦੀ ਉਮਤ ਨੂੰ ਜਿਉਂਦਾ ਨਹੀਂ ਦੇਖਣਾ ਚਾਹੁੰਦੇ, ਉਹਨਾਂ ਲੋਕਾਂ ਨੂੰ ਲਿਆ ਕੇ ਸਿੱਖਾਂ ਦੀਆਂ ਸਟੇਜਾਂ ਤੇ ਬਿਠਾ ਕੇ ਤੇ ਪਤਾ ਨਹੀਂ ਕਿਹੜਾ ਇਹ ਮੈਸੇਜ ਦੇਣਾ ਚਾਹੁੰਦੇ ਆ। ਪਰ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਤੁਸੀਂ ਜਾਗੋ, ਤੁਹਾਡਾ ਜਾਗਣ ਦਾ ਸਮਾਂ। ਤੁਸੀਂ ਇਸ ਗੱਲ ਨੂੰ ਸਮਝੋ ਕਿ ਕੋਈ ਇੱਕ ਗੱਲ ਦੱਸ ਦਿਓ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਮੁਤਾਬਕ ਹੋ ਰਹੀ ਹੈ। ਬੜਾ ਰੌਲਾ ਪੈ ਰਿਹਾ ਜੀ, ਇੱਥੇ ਸਟੇਜ ਲੱਗੂਗੀ, ਉੱਥੇ ਲੱਗੂਗੀ, ਫਲਾਨਾ ਆਪਣੀ ਵੱਖਰੀ ਸਟੇਜ ਲਾਊਗਾ। ਹਾਂਜੀ, ਸਰਕਾਰ ਆਪਣੀ, ਕੋਈ ਸਰਕਾਰ ਨਹੀਂ, ਇੱਥੇ ਸਰਕਾਰ ਦਾ ਕੋਈ ਹਿੱਸਾ ਨਹੀਂ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ। ਮੈਂ ਇਹ ਗੱਲ ਬਿਲਕੁਲ ਪੂਰੇ ਭਰੋਸੇ ਨਾਲ ਤੇ ਪੂਰੇ ਯੁੱਤ ਨਾਲ ਕਹਿੰਦਾ ਕਿ ਇਹਨਾਂ ਦਾ ਇਸ ਗੁਰਪੁਰਬ ਨਾਲ ਦੂਰ ਨੇੜੇ ਦਾ ਵੀ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਜਿਹੜੀ ਟੋਟਲੀ ਸਿੱਖਾਂ ਦਾ ਧਾਰਮਿਕ ਮਸਲਾ ਹੈ, ਔਰ ਧਾਰਮਿਕ ਇਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ, ਇਹਦੇ ਚ ਬਿਲਕੁਲ ਕਿਸੇ ਵੀ ਸਰਕਾਰ ਦੀ, ਚਾਹੇ ਉਹ ਪਾਕਿਸਤਾਨ ਦੀ ਹੈ, ਚਾਹੇ ਉਹ ਹਿੰਦੁਸਤਾਨ ਦੀ ਹੈ, ਚਾਹੇ ਉਹ ਪੰਜਾਬ ਦੀ ਹੈ, ਕਿਸੇ ਵੀ ਸਰਕਾਰ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਜੋ ਗੁਰੂ ਨਾਨਕ ਸਾਹਿਬ ਨੇ, ਸਾਰੀ ਦੁਨੀਆ ਨੂੰ ਪਤਾ ਕਿ 35,000 ਮੀਲ ਦਾ ਪਿੰਡਾ ਤੈਅ ਕਰਕੇ ਜੋ ਇਨਸਾਨੀਅਤ ਦਾ, ਜੋ ਮਨੁੱਖਤਾ ਦਾ ਸੁਨੇਹਾ ਜਿਹੜਾ ਉਹਨਾਂ ਨੂੰ ਦਿੱਤਾ, ਉਹ ਸੁਨੇਹਾ ਜਿਹੜਾ ਅੱਜ ਦੇਣ ਦੀ ਲੋੜ ਹੈ। ਦੱਸੋ ਕਿਹੜੇ ਪੰਜਾਬ ਦੇ ਵਿੱਚ ਯੂਨੀਵਰਸਿਟੀ, ਕੋਈ ਕਾਲਜ, ਕੋਈ ਸਕੂਲ ਜਿੱਥੇ ਅੱਜ ਪੰਜਾਬੀ ਦੇ ਉੱਤੇ ਪਾਬੰਦੀਆਂ ਨਹੀਂ ਹੈਗੀਆਂ? ਕਿ ਕੋਈ ਬੰਦਾ ਇਸ ਅੱਜ ਦੇ ਮੌਕੇ ਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਕੋਈ ਬੰਦਾ ਇਸ ਗੱਲ ਦੇ ਉੱਤੇ ਖੜ ਕੇ ਗੱਲ ਕਹੂਗਾ ਕਿ ਅੱਜ ਉਸ ਗੁਰੂ ਨਾਨਕ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਣ ਵਾਸਤੇ ਕੋਈ ਯੂਨੀਵਰਸਿਟੀ, ਕੋਈ ਕਾਲਜ ਜਿਹੜਾ ਉਹ ਐਲਾਨਿਆ ਜਾਵੇ ਜਿੱਥੇ ਹਰ ਧਰਮ ਦਾ ਸਤਿਕਾਰ ਹੋਵੇ, ਪਰ ਗੁਰੂ ਨਾਨਕ ਸਾਹਿਬ ਦੇ ਮੈਸੇਜ ਦਾ ਜਿਹੜਾ ਉਹ ਸੁਨੇਹਾ ਜਿਹੜਾ ਉਹ ਸਾਰੀ ਦੁਨੀਆ ਨੂੰ ਜਾਵੇ। ਔਰ ਜਿੱਥੇ ਇਹ ਗੱਲ ਕਹੀ ਹੈ, ਇਹ ਗੱਲ ਵੀ ਮੈਂ ਅਮਰਵੀਰ ਸਿੰਘ ਜੀ ਬਿਲਕੁਲ ਕਲੀਅਰ ਲਫ਼ਜ਼ਾਂ 'ਚ ਕਹਿਣੀ ਚਾਹੁੰਦਾ ਕਿ ਸਿੱਖਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੋਇਆ ਅਜੇ ਤੱਕ ਕਿ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਕੀ ਹੈ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਬਿਲਕੁਲ ਦਾਅਵੇ ਨਾਲ ਕਹੀ ਹੈ, ਡਾਂਕੇ ਦੀ ਚੋਟ ਤੇ ਕਹੀ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉਂ ਕਿਆਰੀ। ਜਿੱਥੇ ਨੀਚ ਸੰਭਾਲੀਆਂ ਨਾ, ਜਿੱਥੇ ਨਜ਼ਰ ਤੇਰੀ ਬਖਸ਼ੀਸ਼ ਹੈ। ਇਹਨਾਂ ਲੋਕਾਂ ਨੂੰ ਕਦੋਂ ਸਮਝ ਆਊਗੀ ਕਿ ਭਾਈ ਕਿਸੇ ਜਿਹੜੇ ਮਜ਼ਲੂਮ ਨੇ, ਜਿਹੜੇ ਗਰੀਬ ਨੇ, ਜਿਹੜੇ ਬੇਵਸ ਨੇ, ਉਹਨਾਂ ਦੇ ਨਾਲ ਖੜਨ ਵਾਸਤੇ ਸਿੱਖਾਂ ਨੂੰ ਕਿਹਾ। ਇਹ ਜਿਹੜੇ ਡੱਬ ਖੜੱਬੀਆਂ ਦਾੜੀਆਂ ਤੇ ਬੜੇ ਬੜੇ ਸੇਬੇ ਪਾ ਕੇ ਇਸ ਸਟੇਜਾਂ ਦੇ ਉੱਤੇ ਬਹਿੰਦੇ ਆ, ਇਹਨਾਂ ਨੂੰ ਇਹ ਪੁੱਛਣਾ ਬਣਦਾ ਹੈ ਕਿ ਤੁਸੀਂ ਕਿਹੜੇ ਗੁਰੂ ਨਾਨਕ ਦਾ ਸੁਨੇਹਾ ਦੇਣਾ ਚਾਹੁੰਦੇ ਆ। ਇਹ ਗੰਦੀ ਰਾਜਨੀਤੀ ਜਿਹੜੀ ਹੈ, ਇਹਦੇ ਬਾਰੇ ਸਿੱਖਾਂ ਨੂੰ ਜਾਗਰਤੀ ਹੋਣੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੂੰ ਖਾਸ ਕਰ, ਕਿ ਇਹ ਕੋਈ ਗੁਰਪੁਰਬ ਨਹੀਂ ਮਨਾ ਰਹੇ। ਇਹ ਆਪਣਾ ਜਿਹੜਾ ਇਹ ਰਾਜਨੀਤੀ ਦਾ ਜਿਹੜਾ ਗੰਦਾ ਖੇਡ ਉਹ ਖੇਡ ਰਹੇ ਆ, ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਲੱਗੇ ਹੋਏ ਆ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਉਹ ਖਾਲਸਾ ਦਾ ਜਥੇਦਾਰ ਹੋਵੇ ਹਰਪ੍ਰੀਤ ਸਿੰਘ। ਹਰ ਇੱਕ ਬੰਦਾ ਜਿਹੜਾ, ਇਹ ਗੁਲਾਮਾਂ ਦੇ ਗੁਲਾਮ ਨੇ, ਇਹ ਜਿਹੜੇ ਅਸਲ ਗੁਲਾਮ ਨੇ, ਜਿਹੜੇ 800 ਸਾਲ 900 ਸਾਲ ਗੁਲਾਮ ਰਹੇ ਆ, ਇਹ ਉਹਨਾਂ ਦੇ ਗੁਲਾਮ ਨੇ ਅੱਗੇ। ਹਾਂਜੀ ਜੀ ਬਿਲਕੁਲ, ਹਾਂ ਬਿਲਕੁਲ, ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਗੁਲਾਮਾਂ ਦੇ ਗੁਲਾਮ ਨੇ, ਇਹ ਤੁਹਾਡੀ ਮਨੁੱਖਤਾ ਦੀ, ਤੁਹਾਡੀ ਇਨਸਾਨੀਅਤ ਦੀ, ਤੁਹਾਡੇ ਹੱਕਾਂ ਦੀ ਰਾਖੀ ਕਦੇ ਨਹੀਂ ਕਰ ਸਕਣਗੇ। ਇਹ ਤੁਹਾਡੀ ਆਜ਼ਾਦੀ ਦੀ ਗੱਲ, ਚਾਹੇ ਉਹ ਤੁਹਾਡੀ ਮਾਨਸਿਕ ਆਜ਼ਾਦੀ ਹੋਵੇ, ਚਾਹੇ ਤੁਹਾਡੀ ਸਰੀਰਕ ਆਜ਼ਾਦੀ ਹੋਵੇ, ਉਹਦੀ ਗੱਲ ਕਦੇ ਵੀ ਨਹੀਂ ਕਰਨਗੇ, ਨਾ ਇਹ ਤੁਹਾਡੀ ਕਦੀ ਗੱਲ ਸੁਣਨਗੇ। ਜੀ ਭਾਈ ਸਾਹਿਬ, ਤੁਸੀਂ ਬੜਾ ਤਰੀਕੇ ਦੇ ਨਾਲ ਜਿਹੜਾ ਸੈਲਫ ਐਨਾਲਿਸਿਸ ਹੈ ਉਹ ਕੀਤਾ ਕਿ ਇਸ ਵਕਤ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ 'ਤੇ ਜਿਹੜਾ ਹੁਕਮਰਾਨਾਂ ਦਾ ਰਵੱਈਆ ਹੈ, ਉਹ ਭਾਰਤ ਦੇ ਹੋਣ, ਮੋਦੀ ਸਰਕਾਰ ਹੋਵੇ, ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੇ ਮੋਢੀ ਹੈਗੇ ਆ ਵੱਖ-ਵੱਖ ਪਾਰਟੀਆਂ ਦੇ, ਸਾਰਿਆਂ ਨੂੰ ਤੁਸੀਂ ਇੱਕੋ ਲਾਈਨ ਦੇ ਵਿੱਚ ਰੱਖਦਿਆਂ ਇਹ ਗੱਲ ਕਹੀ ਹੈ ਕਿ ਸਿਆਸਤ ਨੂੰ ਮੁੱਖ ਰੱਖਿਆ ਜਾ ਰਿਹਾ, ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ। ਜਿਹੜਾ ਧਾਰਮਿਕ ਐਂਗਲ ਹੈ ਜਾਂ ਜਿਹੜਾ ਅਸਲ ਮੈਸੇਜ ਹੈ ਗੁਰੂ ਨਾਨਕ ਸਾਹਿਬ ਦਾ, ਉਹ ਕਿਤੇ ਨਾ ਕਿਤੇ ਮਿਸਿੰਗ ਨਜ਼ਰ ਆ ਰਿਹਾ। ਪਰ ਜੇ ਇਹਨੂੰ ਕਸ਼ਮੀਰ ਸੈਂਟਰਿਕ ਦੁਬਾਰਾ ਮੈਂ ਗੱਲਬਾਤ ਨੂੰ ਲੈ ਕੇ ਆਵਾਂ ਤੇ ਗੱਲ ਆਮ ਤੌਰ 'ਤੇ ਸਿੱਖਾਂ ਦੀ ਕਰੀਏ, ਇੱਕ ਆਵਾਜ਼ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੀ ਹੈ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ, ਭਾਵੇਂ ਉਹ ਪੰਜਾਬ ਦੇ ਵਿੱਚੋਂ ਹੋਵੇ ਜਾਂ ਬਾਹਰ ਡਾਇਸਪੋਰਾ ਦੇ ਵਿੱਚੋਂ ਹੋਵੇ। ਇਹਨੂੰ ਕਿਵੇਂ ਦੇਖਦੇ ਹੋ? ਇਹਦੇ ਵਿੱਚ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਸ ਨੂੰ ਅੱਗੇ ਵਧਾਉਣ ਦੇ ਲਈ ਹੋਰ ਕੀ ਕੀਤਾ ਜਾ ਸਕਦਾ ਹੈ, ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਅਕੋਰਡਿੰਗ ਹੀ ਹੈ ਮਜ਼ਲੂਮਾਂ ਦੇ ਨਾਲ ਖਲੋਣਾ? ਹਾਂਜੀ, ਬਹੁਤ ਵਧੀਆ ਤੁਹਾਡੀ ਇਹ ਸਵਾਲ ਹੈਗਾ ਤੁਹਾਡਾ। ਮੈਂ ਇਹਦਾ ਜਵਾਬ ਇਹ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦਿਲੋਂ, ਜਿਨ੍ਹਾਂ ਨੇ ਗੁਰੂ ਦੇ ਮੈਸੇਜ ਨੂੰ ਪਛਾਣਿਆ ਤੇ ਜਿਨ੍ਹਾਂ ਨੇ ਉਹਨਾਂ ਮਜ਼ਲੂਮਾਂ ਦੇ ਹੱਕ ਦੇ ਵਿੱਚ ਆਹ ਦਾ ਨਾਅਰਾ ਮਾਰਿਆ। ਜਦੋਂ ਅਸੀਂ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਉਸ ਸ਼ਖਸ ਨੂੰ
ਅਜੇ ਤੱਕ ਨਹੀਂ ਭੁੱਲੇ, ਨਾ ਸਾਡੀ ਕੌਮ ਕਦੀ ਭੁੱਲੇ ਜਿਹਨੇ ਕਦੀ ਉਹਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ। ਹਾਂਜੀ, ਉੱਥੇ ਅੱਜ ਵੀ ਮੈਂ ਕਿੰਨੀ ਵਾਰੀ ਜਾਇਆ ਜੀ, ਉੱਥੇ ਹਾਹ ਦਾ ਨਾਰਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਠੀਕ ਹੈ ਜੀ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਸਿੱਖਾਂ ਨੇ ਤੇ ਕਸ਼ਮੀਰੀਆਂ ਨੇ ਇਸ ਗੱਲ ਦੇ ਉੱਤੇ ਪੂਰਾ ਜ਼ੋਰ ਦੇ ਕੇ ਇੱਥੋਂ ਦੀਆਂ ਸਰਕਾਰਾਂ ਨੂੰ, ਇੱਥੋਂ ਦੇ ਮੀਡੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਲਈ ਸਾਰੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਖਾਸ ਕਰ ਮੀਡੀਆ, TV 84, ਮੈਂ ਕਹਾਂਗਾ ਕਿ ਜਿਨ੍ਹਾਂ ਨੇ ਹਰ ਮੂਮੈਂਟ ਜਿਹੜੀ ਆ ਬੜੇ ਨੇੜਿਓਂ ਕੈਚ ਕਰਕੇ ਜਿਸ ਤਰੀਕੇ ਨਾਲ ਮੋਦੀ ਜਾਂ ਉਹਦਾ ਲਾਣਾ ਜਿਹੜਾ ਜਾਂ ਉਹਦਾ ਮੀਡੀਆ ਜਿਹੜਾ ਹੈ ਉਹ ਇਹ ਸ਼ੋਅ ਕਰ ਰਿਹਾ ਸੀਗਾ ਕਿ ਬਿਲਕੁਲ ਜਿਹੜਾ ਅਸੀਂ ਕੀਤਾ, ਜੋ ਅਸੀਂ ਉੱਥੇ ਗੁੰਡਾਗਰਦੀ ਕੀਤੀ ਹੈ ਕਸ਼ਮੀਰ ਦੇ ਵਿੱਚ, ਉਹਨੂੰ ਸਾਰੀਆਂ ਦੁਨੀਆ ਦੀਆਂ ਤਾਕਤਾਂ ਨੇ ਮੰਨ ਲਿਆ, ਉਹ ਸਾਡੇ ਨਾਲ ਨੇ। ਪਰ ਇੱਕੋ ਇੱਕ ਮੀਡੀਆ ਅਸੀਂ ਕਹਿ ਸਕਦੇ ਹਾਂ TV 84 ਦਾ, ਜਿਹਨੇ ਬੜੀ ਬਰੀਕੀ ਦੇ ਨਾਲ ਸਾਰੇ ਦਾ ਐਨਾਲਿਸਿਸ ਕਰਕੇ ਉਹ ਲੋਕਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਟਰੰਪ ਹੈ ਉਹਨੇ ਇਹਨਾਂ ਲੋਕਾਂ ਦੇ ਮੂੰਹ ਤੇ ਥੁੱਕਿਆ ਵੀ, ਪਰ ਭਾਵੇਂ ਉਹਦੀਆਂ ਉਹ ਲੋੜਾਂ ਜਿਹੜੀਆਂ ਉਹ ਉਹਦੇ ਤੇ ਭਾਰੂ ਰਹੀਆਂ, ਪਰ ਉਹਨੇ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕੀਤਾ ਕਿ ਮੋਦੀ ਦਾ ਜਿਹੜਾ ਭਾਸ਼ਣ ਸੀ ਉੱਥੇ ਹਿਊਸਟਨ ਦੇ ਵਿੱਚ ਉਹ ਉਕਸਾਉਣ ਵਾਲਾ ਸੀਗਾ। ਦੂਜੀ ਗੱਲ ਵਿੱਚ ਇਹ ਦੇਖਣ ਵਾਲੀ ਹੈ ਕਿ ਮੈਂ ਜਿਹੜੀ ਗੱਲ ਚਾਹੁੰਦਾ ਕਿ ਮੇਰੇ ਮਨ ਦੀ ਆਵਾਜ਼ ਇਹ ਹੈ ਕਿ ਇਹ ਗੱਲ ਜਿਹੜੀ ਹੈ ਇਹ ਕੰਟੀਨਿਊ ਰਹਿਣੀ ਚਾਹੀਦੀ ਹੈ। ਜਿਵੇਂ ਅਸੀਂ ਆਪਣਾ ਕੌਮ ਦਾ ਆਜ਼ਾਦੀ ਦਾ ਸੰਘਰਸ਼, ਜਿਹੜਾ ਖਾਲਿਸਤਾਨ ਦਾ ਸੰਘਰਸ਼ ਹੈ, ਪਿਛਲੇ 35 ਸਾਲ ਤੋਂ ਲਗਾਤਾਰ ਲੜ ਰਹੇ ਹਾਂ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਮਨੁੱਖਤਾ ਦਾ ਇਹ ਜਿਹੜਾ ਆਜ਼ਾਦੀ ਦਾ ਮਨੁੱਖੀ ਘਾਣ ਦਾ ਜਿਹੜਾ ਇਹ ਗੱਲ ਹੈ, ਇਹਨੂੰ ਉਸੇ ਤਰ੍ਹਾਂ ਲਗਾਤਾਰ ਸਾਨੂੰ ਇਹਨੂੰ ਕਰਦੇ ਰਹਿਣਾ ਚਾਹੀਦਾ ਔਰ ਵੱਡੇ ਪੱਧਰ ਤੇ ਕਰਦੇ ਰਹਿਣਾ ਚਾਹੀਦਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਮਰੀਕਨ ਮੀਡੀਆ, ਅਮਰੀਕਾ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਨਾਂ ਨੂੰ ਇਹਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਮੈਂ ਮਹਿਸੂਸ ਕਰਦਾ ਕਿ ਅਸੀਂ ਉਸ ਲੈਵਲ ਤੇ ਇਹ ਅਮਰੀਕਾ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਅਪਰੋਚ ਨਹੀਂ ਕਰ ਸਕੇ ਜਿਸ ਲੈਵਲ ਤੇ ਹੋਣੀ ਚਾਹੀਦੀ ਸੀ। ਜਿੱਡਾ ਵੱਡਾ ਕੇਸ ਸੀਗਾ, ਇਹ ਬਹੁਤ ਵੱਡਾ ਕੇਸ ਸੀਗਾ। ਦੇਖੋ, ਏਡੀ ਵੱਡੀ ਤਾਦਾਦ ਦੇ ਵਿੱਚ ਕਿਸੇ ਮੁਲਕ ਦੇ ਲੋਕਾਂ ਨੂੰ ਬਿਲਕੁਲ ਬੰਨ ਕੇ ਮਾਰ ਦੇਣਾ, ਇਹ ਮੈਂ ਹੈਰਾਨ ਹਾਂ ਕਿ ਦੁਨੀਆ ਚੁੱਪ ਕਿੱਦਾਂ ਇਸ ਗੱਲ ਉੱਤੇ। ਉਹ ਤਾਕਤਾਂ ਕਿਹੜਾ ਉਹਨਾਂ ਨੂੰ ਏਦਾਂ ਦੀ ਗਿੱਦੜ ਸਿੰਘੀ ਜਿਹੜੀ ਹੈ ਇਹਨਾਂ ਨੇ ਸੁਝਾ ਦਿੱਤੀ ਹੈ ਵੀ ਉਹ ਬਿਲਕੁਲ ਚੁੱਪ ਨੇ। ਪਰ ਇਹ ਗੱਲ ਜਿਹੜੀ ਆ ਸਿੱਖਾਂ ਦੇ ਹਿੱਸੇ ਆਈ ਹੈ ਜਾਂ ਇਹ ਕਸ਼ਮੀਰੀਆਂ ਦੇ ਹਿੱਸੇ ਆਈ ਹੈ, ਉਸ ਨਾਲ ਮੁਸਲਮਾਨਾਂ, ਇਨਸਾਫ ਪਸੰਦ ਮੁਸਲਮਾਨਾਂ ਦੇ ਹਿੱਸੇ ਆਈ ਹੈ, ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਜਿਹੜੇ ਇਸ ਦਰਦ ਨੂੰ ਮਹਿਸੂਸ ਕਰਦੇ ਆ। ਇਹ ਕੌਮਾਂ ਜਿਹੜੀਆਂ ਇਹ ਲਗਾਤਾਰ ਇਹ ਸਾਰਾ ਕੁਝ ਹੰਢਾ ਰਹੀਆਂ। ਸੋ ਆਪਾਂ ਇੱਥੇ ਬੈਠੇ ਬਹੁਤ ਵਾਰੀ ਛੋਟੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਤੋਂ ਬਖਰੇਵੇਂ ਵੀ ਹੋ ਜਾਂਦੇ ਆ, ਪਰ ਆਪਾਂ ਨੂੰ ਸਾਰੀਆਂ ਗੱਲਾਂ ਦੇ ਉੱਤੇ ਜਿਹੜੀ ਟੌਪ ਪ੍ਰਾਇੋਰਟੀ ਸਾਡੀ ਇਹ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਇਨਸਾਫ ਹੈ, ਇਹ ਜਿਹੜਾ ਅੱਜ ਕਸ਼ਮੀਰੀਆਂ ਨਾਲ ਧੱਕਾ ਹੋ ਰਿਹਾ, ਇਹਦਾ ਇਨਸਾਫ ਜਿਹੜਾ ਅਸੀਂ ਕਿਵੇਂ ਲੈਣਾ, ਜਿਹੜੇ ਸਿੱਖਾਂ ਨਾਲ ਜੋ ਕੁਝ ਪੰਜਾਬ 'ਚ ਹੋਇਆ ਤੇ ਅੱਜ ਹੋ ਰਿਹਾ ਉਹਨੂੰ ਕਿਵੇਂ ਰੋਕਣਾ, ਇਹ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਤੇ ਇਸੇ ਦੇ ਨਾਲ ਮੈਂ ਜ਼ਰੂਰ ਇਹ ਵੀ ਤੁਹਾਡੇ ਨਜ਼ਰੀਏ ਤੋਂ ਜਾਣਨਾ ਚਾਹੂੰਗਾ ਵੀ ਜਿਹੜੀ ਕਸ਼ਮੀਰ ਦੇ ਨਾਲ ਪੰਜਾਬ ਦੀ ਜਿਹੜੀ ਇਸ ਸਾਰੇ ਸਮੇਂ ਦੇ ਵਿੱਚ ਜਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਸਾਂਝ ਬਣਦੀ ਨਜ਼ਰ ਆਈ ਹੈ, ਜਿਵੇਂ ਸਿੱਖ ਜਿਹੜੇ ਹੈਗੇ ਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਖਲੋਤੇ ਆ, ਭਾਵੇਂ ਉਹ ਭਾਰਤ ਭਰ ਦੇ ਵਿੱਚੋਂ ਅਸੀਂ ਦੇਖਿਆ ਕਿ ਕਸ਼ਮੀਰੀ ਬੱਚੀਆਂ ਤੋਂ ਲੈ ਕੇ ਕਸ਼ਮੀਰੀ ਵਪਾਰੀਆਂ ਤੱਕ ਦੀ ਜਿਹੜੀ ਮਦਦ ਦੇ ਲਈ ਸਿੱਖ ਕੌਮ ਆਪਣੇ ਗੁਰਦੁਆਰਿਆਂ ਦੇ ਦਰਵਾਜ਼ੇ ਵੀ ਖੋਲ੍ਹੇ ਆ, ਤੇ ਅਦਰਵਾਈਜ਼ ਇਹ ਸਾਰੇ ਪਾਠ ਨੂੰ ਉਹਨਾਂ ਨੂੰ ਕਸ਼ਮੀਰ ਪਹੁੰਚਾਉਣ ਤੱਕ ਜਿਹੜੀ ਹੈ ਉਹ ਸੇਵਾ ਵੀ ਕੀਤੀ ਗਈ ਹੈ। ਸੋ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿਹੜੀ ਕਸ਼ਮੀਰ ਤੇ ਪੰਜਾਬ ਦੀ ਸਾਂਝ ਹੈ, ਭਾਵੇਂ ਉਹ ਮਾਈਨੋਰਿਟੀਜ਼ ਦੇ ਹਵਾਲੇ ਨਾਲ ਹੋਵੇ ਜਾਂ ਜਿਹੜੀ ਤਸ਼ੱਦਦ ਦੀ ਦਾਸਤਾਨ ਹੈ ਜੋ ਅੱਜ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ ਉਹ ਪੰਜਾਬ ਨੇ ਵੀ ਆਪਣੇ ਪਿੰਡੇ ਤੇ ਹੰਢਾਇਆ, ਜਾਂ ਫਿਰ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਆਜ਼ਾਦੀ ਦੀ ਨੁਕਤਾ ਨਿਗਾਹ ਤੋਂ ਹੋਵੇ। ਹਾਂਜੀ, ਇਹ ਮੈਂ ਇਹਦੇ ਬਾਰੇ ਇਹ ਗੱਲ ਕਹਿਣੀ ਜ਼ਰੂਰ ਚਾਹੁੰਦਾ ਬਈ ਦੇਖੋ, ਜੋ ਕੁਛ ਪਹਿਲਾਂ ਪੰਜਾਬ ਦੇ ਵਿੱਚ 35 ਸਾਲ ਲਗਾਤਾਰ ਚੱਲਿਆ, ਜਿਸ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਜਿਹੜੇ ਚੱਕ ਕੇ ਕੋ ਕੇ ਮਾਰ ਦਿੱਤੇ ਗਿਆ, ਔਰ ਬਹੁਤ ਥੋੜਾ ਸਮਾਂ ਪੰਜਾਬ ਦੇ ਵਿੱਚ ਆਰਮੀ ਨੇ ਆਪਣੀ ਜਿਹੜੀ ਆ ਉਹ ਗੁੰਡਾਗਰਦੀ ਜਿਹੜੀ ਕੀਤੀ ਆ ਔਰ ਪੰਜਾਬ ਦੇ ਲੋਕਾਂ ਨੇ ਹੰਢਾਈ ਆ ਔਰ ਸਿਖਰ ਤੱਕ ਹੰਢਾਈ ਹੈ। ਉਹ ਜਿਹੜੀਆਂ ਕਹਾਣੀਆਂ ਹੁਣ ਜਦੋਂ ਸਾਹਮਣੇ ਆਉਣੀਆਂ, ਜਿਹੜੇ ਤਰੀਕੇ ਨਾਲ ਉਹਨਾਂ ਨੂੰ ਟੌਰਚਰ ਕੀਤਾ ਗਿਆ, ਜਿਹੜੇ ਤਰੀਕੇ ਨਾਲ ਉਹਨਾਂ ਪਰਿਵਾਰਾਂ ਦੇ ਉੱਤੇ ਜ਼ੁਲਮ ਕੀਤਾ ਗਿਆ, ਉਹ ਸਾਰਾ ਅੱਜ ਬਾਹਰ ਆ ਰਿਹਾ ਹੈ। ਇਹ ਜਿਹੜਾ ਅੱਜ ਕਸ਼ਮੀਰ ਤੇ ਹੋ ਰਿਹਾ, ਇਹ ਵੀ ਹੌਲੀ ਹੌਲੀ ਸਾਰਾ ਕੁਝ ਜਦੋਂ ਬਾਹਰ ਆਊਗਾ ਤਾਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ, ਚਾਹੇ ਭਾਵੇਂ ਜਿੰਨੇ ਮਰੀ ਜ਼ਮੀਰ ਦੇ ਮਾਲਕ ਹੋਣ, ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਆ, ਜਿਨ੍ਹਾਂ ਦੇ ਅੰਦਰ ਕੋਈ ਦਰਦ ਹੈਗਾ, ਉਹ ਜ਼ਰੂਰ ਬੋਲਣਗੇ
ਔਰ ਉਹ ਬਿਲਕੁਲ ਉੱਚੀ ਆਵਾਜ਼ 'ਚ ਬੋਲਣਗੇ। ਸਭ ਤੋਂ ਵੱਡੀ ਜਿਹੜੀ ਚੰਗੀ ਗੱਲ ਜਿਹੜੀ ਹੈ, ਜਿਹਦੀ ਹਰ ਸਿੱਖ ਨੂੰ ਤੇ ਹਰ ਕਸ਼ਮੀਰੀ ਨੂੰ, ਮੁਸਲਮਾਨ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਂਝ ਜਿਹੜੀ ਹੈ ਏਡੀ ਮਜ਼ਬੂਤ ਬਣੂਗੀ। ਜੋ ਕੁਝ ਪਿਛਲੇ 2 ਮਹੀਨਿਆਂ 'ਚ ਵਾਪਰ ਗਿਆ, ਭਾਵੇਂ ਪਹਿਲਾਂ ਵੀ ਸਾਡੀ ਸਾਂਝ ਸੀਗੀ ਕਸ਼ਮੀਰੀਆਂ ਨਾਲ, ਸਾਡੀ ਮੁਸਲਮਾਨਾਂ ਨਾਲ ਸਾਂਝ ਸੀਗੀ, ਪਰ ਜਦ ਮਿਨੋਰਟੀਆਂ ਦੇ ਬਾਰੇ ਅਸੀਂ ਗੱਲ ਕਰਦੇ ਸੀ, ਮਿਨੋਰਟੀਜ਼ ਬਾਰੇ ਪੂਰੀ ਬਾਂਹ ਖੜੀ ਕਰਕੇ ਸਿੱਖ ਕੌਮ ਜਿਹੜੀ ਗੱਲ ਕਰਦੀ ਸੀ, ਪਰ ਅੱਜ ਜਿਹੜੀ ਸਾਂਝ ਬਣ ਗਈ ਹੈ ਇਹ ਸਦੀਆਂ ਤੱਕ ਨਹੀਂ ਟੁੱਟੂਗੀ ਔਰ ਇੱਕ ਬਹੁਤ ਵੱਡਾ ਫਰੰਟ ਬਣ ਕੇ ਸਾਹਮਣੇ ਆਊਗਾ, ਜਿਹੜਾ ਇੱਕ ਬਹੁਤ ਵੱਡਾ ਸ਼ਕਤੀਸ਼ਾਲੀ ਜਿਹੜਾ ਭੁਚਾਲ ਜਿਹੜਾ ਬਣ ਕੇ ਸਾਹਮਣੇ ਆਊਗਾ, ਜਿਹਦੇ 'ਚ ਇਹ ਮੋਦੀ ਗੋਦੀ ਸਾਰੇ ਕੁਝ ਰੁਕ ਜਾਣਗੇ। ਔਰ ਕਦੇ ਵੀ ਇਹ ਇਤਿਹਾਸ ਤੁਸੀਂ ਪੜ੍ਹ ਕੇ ਦੇਖ ਲਓ, ਕਦੇ ਵੀ ਇਹ ਜਿਹੜਾ ਗੁੰਡਾ ਰਾਜ ਹੈ ਇਹ ਸਦੀਵੀ ਨਹੀਂ ਰਿਹਾ। ਇੱਥੇ ਹਿਟਲਰ ਵਰਗੇ ਆਏ, ਇੱਥੇ ਰੰਗਜੇ ਵਰਗੇ ਆਏ, ਤੇ ਮਸੋਲੀਨੀ ਵਰਗੇ ਆਏ, ਬਹੁਤ ਆਏ ਨੇ ਇੱਥੇ, ਪਰ ਕੋਈ ਵੀ ਸਦੀਵੀ ਤੌਰ ਤੇ ਟਿਕ ਨਹੀਂ ਸਕਿਆ। ਇਹਨਾਂ ਨੂੰ ਬੜੇ ਵੱਡੇ ਸੁਪਨੇ ਆ ਵੀ ਅਸੀਂ 50 ਸਾਲ ਰਾਜ ਕਰਨਾ, ਇੰਨੇ ਸਾਲ ਰਾਜ ਕਰਨਾ, ਪਰ ਇਹਨਾਂ ਦਾ ਅੰਤ ਬਹੁਤ ਨੇੜੇ ਆ। ਜਿੰਨਾ ਜ਼ੁਲਮ ਜ਼ਿਆਦਾ ਕਰ ਰਹੇ ਆ, ਉਨਾ ਜਿਹੜਾ ਇਹਨਾਂ ਦਾ ਅੰਤ ਜਿਹੜਾ ਉਹ ਨੇੜੇ ਆ ਰਿਹਾ, ਜਲਦੀ ਆ ਰਿਹਾ। ਇਹ ਲੋਕਾਂ ਨੂੰ, ਜਿਹੜੇ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਲੋਕ ਹੈ, ਜਿਹੜੇ ਗੁਰੂ ਨਾਨਕ ਸਾਹਿਬ ਦੇ ਉਸ ਸਿਧਾਂਤ ਨੂੰ ਮੰਨਣ ਵਾਲੇ ਲੋਕ ਹੈ ਕਿ ਅੱਤ ਦਾ ਅੰਤ ਜਿਹੜਾ ਉਹ ਜ਼ਰੂਰ ਹੈ, ਉਹ ਇਸ ਗੱਲ ਦਾ ਭਰੋਸਾ ਜ਼ਰੂਰ ਰੱਖਣ ਕਿ ਬਹੁਤ ਜਲਦ ਇਹ ਸਾਰਾ ਕੁਝ ਜਿਹੜਾ ਭਾਂਡਾ ਜਿਹੜਾ ਫੁੱਟੂਗਾ। ਇਹ ਜਿਹੜਾ ਹਿੰਦੁਸਤਾਨ ਆ ਇਹ ਕਿੰਨੇ ਟੁਕੜਿਆਂ 'ਚ ਵੰਡਿਆ ਜਾਊਗਾ, ਇਹਨਾਂ ਨੂੰ ਆਪ ਅੰਦਾਜ਼ਾ ਨਹੀਂ ਹੋਣਾ ਇਸ ਗੱਲ ਦਾ। ਜੀ ਭਾਈ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਡਾ ਤੇ ਤੁਹਾਡੀ ਟੀਮ ਦਾ, ਸਾਰਿਆਂ ਸਰੋਤਿਆਂ ਦਾ ਬਹੁਤ ਧੰਨਵਾਦ। ਤੁਹਾਡਾ ਖਾਸ ਕਰਕੇ ਜਿਨ੍ਹਾਂ ਨੇ ਸਮਾਂ ਦਿੱਤਾ, ਆਪਣੇ ਵਿਚਾਰ ਜਿਹੜੇ ਅਸੀਂ ਉਹ ਸਿੱਖਾਂ ਨਾਲ, ਹੋਰ ਭਰਾਵਾਂ ਨਾਲ ਸਾਂਝੇ ਕਰ ਸਕੇ ਹਾਂ। ਤੋਂ ਇੱਕ ਵਾਰ ਫੇਰ ਅਖੀਰ ਤੇ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਸਾਡੀ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਗੱਲਬਾਤ ਸੀ, ਭਾਈ ਰੇਸ਼ਮ ਸਿੰਘ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਅਮਰੀਕਾ ਦੇ ਯੂਨਿਟ ਤੇ, ਉਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੈਲਫ ਐਨਾਲਿਸਿਸ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਕਰਨਾ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ, ਫਿਲਾਸਫੀ ਹੈ, ਉਹਨੂੰ ਇਕੱਲੇ ਲੰਗਰ ਨਾਲ ਨਾ ਜੋੜ ਕੇ ਦੇਖਿਆ ਜਾਵੇ, ਉਹਦੇ ਤੋਂ ਬਿਯੋਂਡ, ਜਿੱਥੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਲਾਈਨ ਹੈ, ਮਜ਼ਲੂਮਾਂ ਦੇ ਨਾਲ ਖਲੋਣ ਦੀ ਲਾਈਨ ਹੈ, ਟਾਇਰੈਂਟਸ ਨੂੰ ਭੰਡਣ ਦੀ ਲਾਈਨ ਹੈ, ਉਹਦੇ ਤੇ ਫੋਕਸ ਕਰਨਾ ਬਣਦਾ, ਜਿਹੜਾ ਕਿ ਅੱਜ ਖਾਸ ਤੌਰ ਤੇ ਹੁਕਮਰਾਨਾਂ ਵੱਲੋਂ, ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋਣ, ਭਾਰਤ ਦੇ ਵਿੱਚ ਹੋਣ, ਉਹਨਾਂ ਵੱਲੋਂ ਇਹ ਗੱਲ ਇਗਨੋਰ ਕੀਤੀ ਜਾ ਰਹੀ ਹੈ। ਸੋ ਇਹ ਜਿਹੜਾ ਮੈਸੇਜ ਹੈ, ਜ਼ਰੂਰ ਇੱਥੇ ਮੈਂ ਸਮਝਦਾ ਕਿ ਉਹਦੇ ਤੇ ਫੋਕਸ ਕਰਨਾ ਬਣਦਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।